ਅਗਲੀ ਖਬਰ ਵੱਲ ਚਲੀਏ। ਜਿਸ ਤਰ੍ਹਾਂ ਆਪਾਂ ਕੱਲ ਵੀ ਖਬਰ ਸਾਂਝੀ ਕੀਤੀ ਸੀ, ਇੱਕ ਪੰਜਾਬੀ ਜਿਹੜਾ ਸਟੋਰ ਓਨਰ ਆ, ਉਸਨੇ ਜੋ ਕਾਲਾ ਲੁਟੇਰਾ ਆਇਆ ਸੀ ਕਾਲੇ ਮੂਲ ਦਾ, ਉਸ ਨੂੰ ਕਿਸ ਤਰ੍ਹਾਂ ਜਿਹੜਾ ਕੁੱਟਿਆ ਆ, ਉਹ ਹੁਣ ਅੱਜ ਅਮਰੀਕਾ ਦੇ ਜਿਹੜੇ ਮੇਜਰ ਨਿਊਜ਼ਲੈਟ ਆ ਉਹਨਾਂ ਦੀ ਫਰੰਟ ਦੇ ਉੱਤੇ ਨਿਊਜ਼ ਬਣੀ ਹੋਈ ਆ, ਚਾਹੇ ਉਹ ਯਾਹੂ ਆ, ਫੌਕਸ ਆ, CBS ਆ। ਸੋ ਯਾਹੂ ਨੇ ਤਾਂ ਹੈਡਿੰਗ ਇਹ ਲਾਇਆ ਵੀ ਸਿੱਖ ਸਟੋਰ ਓਨਰ ਗੋਜ਼ ਵਾਇਰਲ ਫॉर ਬੀਟਿੰਗ ਆਰਮ ਰੋਬਟ ਵਿਦ ਸਟਿਕ ਇਨ ਕੈਲੀਫੋਰਨੀਆ। ਸੋ ਲੱਕਲੀ ਕੀ ਆ ਵੀ ਬਹੁਤ ਸਾਰੇ ਜੋ ਰਿਸਪੌਂਡ ਕਰ ਰਹੇ ਆ ਉਹ ਇਹ ਕਹਿ ਰਹੇ ਆ ਵੀ ਵਧੀਆ ਕੀਤਾ, ਇਦਾਂ ਦੇ ਬੰਦੇ ਨਾਲ ਇਹੀ ਕਰਨਾ ਚਾਹੀਦਾ ਸੀ। ਬਿਲਕੁਲ ਇਹ ਜੋ ਆਮ ਬੰਦਾ ਜੇ ਤੁਹਾਡੇ ਘਰ ਦੇ ਵਿੱਚ ਇਦਾਂ ਆ ਕੇ ਚਾਕੂ ਨਾਲ ਤੁਹਾਨੂੰ ਡਰਾਉਂਦਾ, ਫਿਰ ਤੁਸੀਂ ਕੀ ਕਰਦੇ। ਸੋ ਇਹ ਵੀ ਪਤਾ ਲੱਗਿਆ ਵੀ ਇਹ ਜਿਹੜਾ ਸਟੋਰ ਹੈ ਇਹ 7-Eleven ਆ, ਤੇ 7-Eleven ਸਟਾਕਟਨ ਦੇ ਵਿੱਚ ਹੈਗਾ ਆ, ਸਟਾਕਟਨ ਕੈਲੀਫੋਰਨੀਆ ਦੇ ਵਿੱਚ ਆ। ਸੋ ਜਦੋਂ ਇਸ ਚੋਰ ਨੇ ਰੋਬਰ ਨੇ ਸਾਰੇ ਜੋ ਸਿਗਰਟਾਂ ਹੋਰ ਕਿਦਾਂ ਦਾ ਸਮਾਨ ਵੱਡੇ ਟਰੈਸ਼ ਕੈਨ ਚ ਪਾਇਆ, ਜਦੋਂ ਉਹ ਜਾਣ ਲੱਗਾ ਤੇ ਉਸ ਨੂੰ ਉਹਨੇ ਫੜ ਕੇ ਸਿੱਟ ਲਿਆ ਤੇ ਮੁੜ ਕੇ 24 ਦੇ ਕਰੀਬ ਜਿਹੜੇ ਡੰਡੇ ਆ ਉਹ ਉਸ ਦੇ ਮਾਲਕ ਨੇ ਉੱਥੇ ਮਾਰੇ। ਹਾਲਾਂਕਿ ਜੋ ਇੱਕ ਬੰਦਾ ਮੂਵੀ ਬਣਾ ਰਿਹਾ ਸੀ ਉਹਨੇ ਕਿਹਾ ਵੀ ਭਈ ਵੀ ਤੁਸੀਂ ਇੰਸ਼ੋਰੈਂਸ ਤੋਂ ਲੈ ਕਲੇਮ ਕਰ ਲਿਓ। ਰਹੇ ਹੋ, ਇਹਦਾ ਬਣਨਾ ਕੁਛ ਨਹੀਂ, ਪੁਲਿਸ ਨੇ ਆਣਾ ਨਹੀਂ ਹੈਗਾ। ਪਰ ਈਵਨ ਕਈ ਜਿਹੜੇ ਆ ਵੱਡੇ ਨਿਊਜ਼ਲੈਟ ਦੇ ਜਰਨਲਿਸਟ ਵੀ ਕਹਿ ਰਹੇ ਆ ਵੀ ਅਸੀਂ ਵਾਇਲੈਂਸ ਦੇ ਤਾਂ ਅਗੇਂਸਟ ਆ, ਪਰ ਜੋ ਇਹਨ ਕੀਤਾ ਸਟੋਰ ਓਨਰ ਨੇ ਉਹ ਕਰਨਾ ਹੀ ਚਾਹੀਦਾ ਸੀ, ਕਿਉਂਕਿ ਇਹ ਹੁਣ ਸਿਰ ਉੱਪਰੋਂ ਪਾਣੀ ਲੰਘ ਚੁੱਕਾ ਹੈਗਾ। ਸੋ ਵੱਡੀ ਹੈਰਾਨੀ ਦੀ ਗੱਲ ਆ ਵੀ ਬਹੁਤ ਸਾਰੇ ਜੋ ਲੋਕ ਆ ਕਮੈਂਟ ਪਾ ਰਹੇ ਯਾਹੂ ਨਿਊਜ਼ ਤੇ ਜਾਂ ਹੋਰ ਜਿੰਨੇ ਵੀ ਮੇਜਰ ਆਊਟਲੈਟ ਆ, ਉਹ ਕਹਿੰਦੇ ਆ ਵੀ ਹੁਣ ਪੁਲਿਸ ਵਾਲੇ ਕਹਿੰਦੇ ਆ ਉਹਨੀ ਅੱਜ ਸ਼ਾਮ ਨੂੰ ਪ੍ਰੈਸ ਕਾਨਫਰੰਸ ਕਰਨੀ ਸੀ ਸਟਾਕਟਨ ਵਾਲਿਆਂ ਨੇ, ਤੇ ਵੀ ਉਹਦੇ ਵਿੱਚ ਜੇ ਓਨਰ ਨੂੰ ਜਿਹੜਾ ਸਰਦਾਰ ਓਨਰ ਆ ਉਹਨੂੰ ਚਾਰਜ ਕੀਤਾ ਜਾਂਦਾ ਦੱਸੋ ਵੀ ਕੁੱਟਿਆ ਕਾਤੇ ਆ, ਤੇ ਅਸੀਂ ਲੀਗਲ ਫੀਸ ਪੇ ਕਰਨ ਲਈ ਪੈਸੇ ਤਿਆਰ ਆ। ਈਵਨ ਗੋ ਫੰਡਮੀ, ਕਈਆਂ ਨੇ ਕਿਹਾ ਵੀ ਗੋ ਫੰਡਮੀ ਦਾ ਪੇਜ ਅਸੀਂ ਸੈਟਅਪ ਕਰਾਂਗੇ, $100 ਅਸੀਂ ਇਸ ਓਨਰ ਨੂੰ ਦੇਵਾਂਗੇ। ਸੋ ਸਾਰੇ ਕਾਸੇ ਚ ਸਿੱਖਾਂ ਦੀ ਬੜੀ ਬਹਾਦਰੀ ਦੀਆਂ ਗੱਲਾਂ ਹੋ ਰਹੀਆਂ ਵੀ ਸਿੱਖ ਜਿਹੜੇ ਆ ਬੜੀ ਪਾਰਟੀ ਵੀ ਵਧੀਆ ਮਨਾਉਂਦੇ ਆ ਤੇ ਬੜੇ ਬਹਾਦਰ ਵੀ ਹੁੰਦੇ ਆ ਤੇ ਬੜੇ ਨਾਈਸ ਵੀ ਹੁੰਦੇ ਆ। ਪਰ ਜਦੋਂ ਤੁਸੀਂ ਇੰਨਾ ਧੱਕਾ ਕਰਦੇ ਹੈਗੇ ਵੀ ਸ਼ਰੇਆਮ ਦੋ ਬੰਦੇ ਕੰਮ ਕਰਦੇ ਉਹਨਾਂ ਦੇ ਸਾਹਮਣੇ ਵੱਡਾ ਸਾਰਾ ਟਰੈਸ਼ ਕੈਨ ਮਹਿੰਗਾ ਜਿਹੜਾ ਸਮਾਨ ਆ ਸਟੋਰ ਦਾ ਭਰ ਕੇ ਤੁਰਦੇ ਬਣੋ, ਤੇ ਫਿਰ ਉਹ ਫਿਰ ਕਹਿੰਦੇ ਵੀ ਜੋ ਉਹਨਾਂ ਨੇ ਕੀਤਾ ਆ ਸਟੋਰ ਉਹਨਾਂ ਨੇ ਉਹ ਵਧੀਆ ਕੰਮ ਕੀਤਾ। ਤੇ ਐਂਡ ਦੇ ਵਿੱਚ ਜਦੋਂ ਉਹ ਰੋਬਰ ਸੀ ਫਿਰ ਉਹ ਸਾਰੇ ਛਿੱਤਰ ਖਾ ਕੇ ਕਹਿੰਦਾ ਵੀ ਮੈਨੂੰ ਹੁਣ ਸੋਡਾ ਦੇ ਦਿਓ, ਉਹ ਕਹਿੰਦੇ ਨਹੀਂ ਸੋਡਾ ਨਹੀਂ ਦੇਣਾ, ਹੁਣ ਤੂੰ ਬਾਹਰ ਚੱਲ। ਹਾਂ ਵੇਖ ਲਓ, ਇਹ ਹੱਡ ਜਿਹੜੇ ਇਹਨਾਂ ਦੇ ਪੱਕੇ ਗੱਲਾਂ ਦਾ ਖਾ ਕੇ ਨਸ਼ੇੜੀਆਂ ਦੇ ਉਹ ਸੈੱਟ ਹੋਏ ਆ, ਇਹਨਾਂ ਨੂੰ ਹੁੰਦਾ ਹੀ ਜਿਹੜਾ ਕੁਛ ਨਹੀਂ ਆ। ਯੂ ਹੈਵ ਟੂ ਸਟੈਂਡ ਯੂਰ ਗਰਾਊਂਡ। ਇਵੈਂਚੁਅਲੀ ਬਾਟਮ ਲਾਈਨ ਜਿਹੜੀ ਇਹ ਆ, ਤੁਹਾਨੂੰ ਉਹ ਡਰਾ ਧਮਕਾ ਰਿਹਾ ਤੇ ਤੁਹਾਨੂੰ ਆਪਣੀ ਜਾਨ ਦੀ ਹਿਫਾਜ਼ਤ ਕਰਨ ਦਾ ਪੂਰਾ ਅਧਿਕਾਰ ਜਿਹੜਾ ਉਹ ਹੋਣਾ ਚਾਹੀਦਾ ਆ। ਪੁਲਿਸ ਦੇ ਹੱਥ ਵੱਜੇ ਆ, ਬੜਾ ਕੁਛ ਰੌਲਾ ਰੱਪਾ ਇਦਾਂ ਦਾ ਪੈ ਰਿਹਾ। ਇਦਾਂ ਦੀ ਹਰਜੋਤ ਸਿੰਘ ਜੀ ਹੋਰ ਤੁਹਾਨੂੰ ਆਪਣੇ ਸਰੋਤਿਆਂ ਨੂੰ ਖਬਰ ਦੱਸਦੇ ਜਾਈਏ, ਦਰਸ਼ਕਾਂ ਨੂੰ। ਪੋਰਟਲੈਂਡ ਓਰੇਗਨ ਤੋਂ ਆ ਰਹੀ ਆ। ਉੱਥੇ ਇੱਕ ਬੀਬੀ, ਉਸ ਦੇ ਉੱਤੇ ਕਿਸੇ ਇਦਾਂ ਹੀ ਹੋਮਲੈਸ ਨੇ ਹਮਲਾ ਕਰ ਦਿੱਤਾ। ਬੋਤਲ ਜਿਹੜੀ ਆ ਉਹ ਸਿਰ 'ਚ ਮਾਰ ਦਿੱਤੀ। ਉਹ ਫੱਟੜ ਥੋੜ੍ਹਾ ਜਿਹਾ ਹੋਈ। ਉਹਨੇ ਪੁਲਿਸ ਨੂੰ ਕਾਲ ਕੀਤੀ, 20 ਮਿੰਟ ਤੱਕ ਆਈ ਨਹੀਂ ਤੇ ਵਿਚਾਰੀ ਆਪ ਹੀ ਆਪਣੇ ਆਪ ਨੂੰ ਚੱਕ ਕੇ ਤੇ ਫਿਰ ਘਰ ਪਹੁੰਚ ਗਈ। ਉਹਨੇ ਆਪਣੀ ਜਿਹੜੀ ਕਥਾ ਆ ਉਹ ਬਾਅਦ ਦੇ ਵਿੱਚ ਆਨਲਾਈਨ ਦੱਸੀ। ਇਹ ਉਹੀ ਸ਼ਹਿਰ ਨੇ ਜਿਨ੍ਹਾਂ ਥਾਵਾਂ ਦੇ ਉੱਤੇ ਕਈ ਵਾਰੀ ਡੀਫੰਡ ਦਾ ਪੁਲਿਸ ਦਾ ਬਹੁਤ ਰੌਲਾ ਜਿਹੜਾ ਉਹ ਪੈਂਦਾ ਆ। ਪੁਲਿਸ ਦੇ ਬਜਟ ਦੇ ਵਿੱਚ ਕਈ ਥਾਵਾਂ ਦੇ ਉੱਤੇ ਕਟੌਤੀ, ਸਾਰੇ ਥਾਵਾਂ 'ਤੇ ਨਹੀਂ ਆਪਾਂ ਕਹਾਂਗੇ, ਕਈ ਥਾਵਾਂ ਦੇ ਉੱਤੇ ਕਟੌਤੀ ਦੀਆਂ ਚਰਚਾਵਾਂ ਜਿਹੜੀਆਂ ਉਹ ਚੱਲ ਪੈਂਦੀਆਂ ਆ। ਇਵੈਂਚੁਅਲੀ ਲਾਅ ਤਾਂ ਇਨਫੋਰਸ ਕਰਨੇ ਹੀ ਪੈਣੇ ਆ, ਤੇ ਲਾਅ ਬਣਾਉਣ ਵਾਲਿਆਂ ਨੂੰ ਭਾਈ ਦੇਖਣਾ ਪੈਣਾ ਆ। ਅਜਿਹੇ ਚੋਰਾਂ ਲੁਟੇਰਿਆਂ ਨੂੰ, ਸ਼ੁਦਾਈਆਂ ਨੂੰ ਇੰਨਾ ਕੁ ਜ਼ਿਆਦਾ ਆ ਉਹ ਖੁੱਲ੍ਹਾ ਵਾਤਾਵਰਨ ਨਾ ਦਿਓ ਵੀ ਉਹ ਆਮ ਲੋਕਾਂ ਦਾ ਜੀਵਨ ਜਿਹੜਾ ਆ ਉਹ ਬਹਾਲ ਕਰਨ। ਤੇ ਫਿਰ ਜੇ ਸਤੇ ਹੋਏ ਲੋਕ ਆਪਣੇ ਹੱਥ 'ਚ ਕਾਨੂੰਨ ਨੂੰ ਲੈਣਗੇ, ਫਿਰ ਤੁਸੀਂ ਕਹੋਗੇ ਵੀ ਆਹ ਤਾਂ ਸੁਸਾਇਟੀ ਦਾ, ਸਮਾਜ ਦਾ ਬੇੜਾ ਗਰਕ ਹੋ ਗਿਆ। ਪਰ ਇਹਦਾ ਪੁਆਇੰਟ ਲੱਭਣਾ ਪੈਣਾ ਵੀ ਇੱਥੇ ਤੱਕ ਨੌਬਤ ਕਿਉਂ ਆ ਰਹੀ ਆ। ਸੋ ਇਹਨਾਂ ਮੁੰਡਿਆਂ ਦੀ ਬੜੀ ਬਹਾਦਰੀ ਦੀ ਜਿਹੜੀ ਚਰਚਾ ਇਸ ਟਾਈਮ ਚੱਲ ਰਹੀ ਆ, ਤੇ ਇਹਨੂੰ ਦੇਖ ਕੇ ਬਾਕੀਆਂ ਨੂੰ ਵੀ ਜਿਹੜੇ ਚੋਰਾਂ ਲਟੇਰਿਆਂ ਨੂੰ ਥੋੜਾ ਸਬਕ ਮਿਲਣਾ ਚਾਹੀਦਾ ਆ ਵੀ ਭਾਈ ਇਹ ਡੰਡਾ ਕੋਟੀ ਕਈ ਵਾਰੀ ਨਾ ਇਹਨਾਂ ਹੁੰਦੀ ਆ ਭਜਾਉਣ ਦੇ ਲਈ। ਜੀ, ਅਗਲੀ ਖਬਰ ਵੱਲ ਚਲੀਏ। ਸੈਨੋਜ਼ੇ ਤੋਂ ਆ ਰਹੀ ਹੈ, ਜਿੱਥੇ $30,000 ਦੇ ਕਰੀਬ ਦੋ ਲੁਟੇਰਿਆਂ ਨੇ ਸੈਨੋਜ਼ੇ ਪੋਕਰ ਗੇਮ ਦੇ ਦੌਰਾਨ ਘਰ ਦੇ ਵਿੱਚੋਂ ਹੋਮ ਇਨਵੇਜਨ ਕਰਕੇ ਉਹ ਪੈਸੇ ਲੁੱਟ ਲਏ। ਸਰਜੈਂਟ ਹੋਰਹੇ ਗਾਰੀਵੇ ਉਹਨਾਂ ਨੇ ਦੱਸਿਆ ਵੀ ਇਹ ਸਾਰਾ ਕੁਝ ਵਾਪਰਿਆ। ਇੱਕ 39 ਸਾਲਾਂ ਦਾ ਸੈਨੋਜ਼ੇ ਦਾ ਰੈਜ਼ੀਡੈਂਟ, ਉਸ ਨੂੰ ਅਰੈਸਟ ਕੀਤਾ ਗਿਆ।
ਜਿਹਦਾ ਨਾਂ ਅੰਖਾਓ ਲੈਡੋ ਕਰਕੇ ਦੱਸਿਆ ਗਿਆ ਤੇ ਦੂਸਰਾ ਨਿਕੋਲਸ ਬੋਇਡ ਇਹਨੂੰ ਦੱਸਿਆ ਗਿਆ ਹੈਗਾ। ਕਹਿੰਦੇ ਵੀ 4000 ਬਲਾਕ ਆਫ ਐਮਬਰੋਸ ਕੋਰਟ ਦੇ ਵਿੱਚ ਇਹ ਘਟਨਾ ਵਾਪਰੀ ਸੀ। ਪੁਲਿਸ ਨੇ K9 ਨੂੰ ਯੂਜ਼ ਕੀਤਾ, ਜਿਹੜੇ ਉਹਨਾਂ ਦੇ ਕੁੱਤੇ ਹੁੰਦੇ ਆ, ਫਿਰ ਇਹਨਾਂ ਨੂੰ ਜਿਹੜਾ ਅਰੈਸਟ ਕੀਤਾ ਗਿਆ ਹੈਗਾ। ਇਹ ਐਕਚੁਅਲੀ ਘਟਨਾ ਮਈ ਮਹੀਨੇ ਦੀ ਆ, ਪਰ ਹੁਣ ਉਹਨਾਂ ਦੇ ਉੱਤੇ ਜਿਹੜੇ ਆ ਚਾਰਜਸ ਲਾਏ ਗਏ ਹੈਗੇ ਆ ਵੀ ਹੋਮ ਦੇ ਵਿੱਚ, ਘਰ ਦੇ ਵਿੱਚ ਵੜ ਕੇ ਉੱਥੋਂ ਜਿਹੜੇ ਇਹਨੀ ਪੈਸੇ ਆ ਉਹ ਲੁੱਟੇ ਹੈਗੇ।